ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜੋ ਪੰਜਾਬ ਵਿੱਚ ਹਾਲਾਤ ਬਣੇ ਹੋਏ ਨੇ ਉਸ ਸੰਬੰਧੀ ਅਮਰੀਕਨ ਸਰਕਾਰ ਨੂੰ ਬਰੀਫਿੰਗ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਮਿਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿੱਥੇ ਕੈਨੇਡਾ, ਯੂਕੇ ਔਰ ਆਸਟ੍ਰੇਲੀਆ ਜਿਹਦੇ 'ਚ ਈਵਨ ਮੇਨ ਸਟਰੀਮ ਦੇ ਜਿਹੜੇ ਮੈਂਬਰਸ ਪਾਰਲੀਮੈਂਟ ਨੇ ਉਹਨਾਂ ਨੇ ਸਿੱਖਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਔਰ ਇਸ ਸਭ ਦੇ ਚਲਦਿਆਂ ਬਹੁਤ ਸਾਰਿਆਂ ਦੇ ਟਵਿੱਟਰ ਅਕਾਊਂਟ ਉੱਥੇ ਬਲੌਕ ਕੀਤੇ ਗਏ ਨੇ। ਅਮਰੀਕਾ ਦੇ ਵਿੱਚ ਕਿਉਂਕਿ ਸਿਸਟਮ ਡਿਫਰੈਂਟ ਹੈ। ਇੱਥੇ ਇੱਕ ਪਾਸੇ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਆਲਰੇਡੀ ਜਿਹੜਾ ਉਹਨਾਂ ਦੀ ਜਿਹੜੀ ਚੇਅਰ ਹੈ ਫਰੈਂਡਸ ਦੇ ਥੱਲੇ ਉਹਨਾਂ ਨੇ ਉਹਨਾਂ ਨੂੰ ਲਿਖਿਆ ਔਰ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਉਹਨਾਂ ਦੀ ਵੀ ਸਟੇਟਮੈਂਟ ਇੱਕ ਦੋ ਦਿਨਾਂ ਦੇ ਵਿੱਚ ਆਉਣ ਦੀ ਪੋਸੀਬਿਲਿਟੀ ਹੈ ਔਰ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਪਰ ਜਿਹੜੀ ਇਹਨਾਂ ਦੀ ਇੰਡੀਪੈਂਡੈਂਟ ਜਿਹਨੂੰ ਸਟੇਟ ਡਿਪਾਰਟਮੈਂਟ ਅਮਰੀਕਾ 'ਚ ਕਿਹਾ ਜਾਂਦਾ ਹੈ, ਫੋਰਨ ਅਫੇਅਰਸ, ਬਹੁਤ ਸਾਰੇ ਕਿਉਂਕਿ ਸਾਡੇ ਸਾਊਥ ਏਸ਼ੀਆ ਤੋਂ ਵੀ ਵੀਰ ਭੈਣਾਂ ਜੁੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸਟੇਟ ਡਿਪਾਰਟਮੈਂਟ ਦੇ ਨਾਲ ਸਾਡਾ ਲਗਾਤਾਰਤਾ ਦੇ ਨਾਲ ਰਾਬਤਾ ਹੈ ਪਿਛਲੇ ਕਈ ਵਰ੍ਹਿਆਂ ਤੋਂ। ਔਰ ਜਦੋਂ ਵੀ ਕੋਈ ਡਿਵੈਲਪਮੈਂਟਸ ਹੁੰਦੀਆਂ ਉਦੋਂ ਸਪੈਸ਼ਲ ਉਹਨਾਂ ਨਾਲ ਮੀਟਿੰਗ ਸੀਕ ਕੀਤੀ ਜਾਂਦੀ ਹੈ। ਲੇਕਿਨ ਜਦੋਂ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਉਦੋਂ ਬਹੁਤ ਸ਼ਾਰਟ ਨੋਟਿਸ 'ਤੇ ਵੀ ਵੈਸੇ ਵੀ ਰੈਗੂਲਰ ਬਰੀਫਿੰਗ ਜਿਹੜੀਆਂ ਇਹ ਤਿੰਨੋਂ ਹੀ ਉਹਨਾਂ ਦੇ ਵਿੱਚ US ਸਟੇਟ ਡਿਪਾਰਟਮੈਂਟ ਹੈ, ਉਹਦੇ ਵਿੱਚ US ਸਰਫ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਔਰ ਇਸ ਦੇ ਨਾਲ ਹੈਲਸਿੰਕੀ ਕਮਿਸ਼ਨ ਹੈ, ਉਹਨਾਂ ਨੂੰ ਜਿਹੜਾ ਉਹ ਰੈਗੂਲਰ ਬਰੀਫਿੰਗ ਵੀ ਹੁੰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਜਿਹੜੀ 2015 ਦੇ ਸਰਬੱਤ ਖਾਲਸਾ 'ਚੋਂ ਪਾਸ ਮਤੇ ਰਾਹੀਂ ਹੋਣ ਦੇ ਵਿੱਚ ਆਈ। ਅਮਰੀਕਾ ਦੇ ਵਿੱਚ ਮੈਂ ਸਮਝਦਾ ਵੀ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਉਹਨਾਂ ਦੀ ਹਿੰਮਤ ਹੈ ਕਿ ਉਹਨਾਂ ਨੇ ਇਸ ਸਾਰੇ ਜਿੱਥੇ ਜਦੋਂ ਇੱਥੇ ਇੱਕ ਵੱਡਾ ਫੰਕਸ਼ਨ ਪ੍ਰੀ ਕੋਵਿਡ ਪੀਰੀਅਡ 'ਚ ਔਰਗੇਨਾਈਜ਼ ਕੀਤਾ, ਉਸ ਤੋਂ ਬਾਅਦ ਫਿਰ ਕੋਵਿਡ ਦਾ ਪੀਰੀਅਡ ਰਿਹਾ ਔਰ ਇਹ ਬੀਤੇ ਸਾਲ ਵੱਡੇ ਇੱਕ ਚੰਗਾ ਜਿਹੜਾ ਪ੍ਰਭਾਵਸ਼ਾਲੀ ਜਿਹੜੀ ਕਨਵੈਨਸ਼ਨ ਹੈ ਵਰਲਡ ਸਿੱਖ ਪਾਰਲੀਮੈਂਟ ਦੀ ਉਹ ਟੋਰਾਂਟੋ 'ਚ ਹੋਈ ਔਰ ਆਉਣ ਵਾਲੇ ਵਰ੍ਹੇ ਦੇ ਵਿੱਚ ਜਿਹੜਾ ਇਹ ਆਸਟ੍ਰੇਲੀਆ ਦੇ ਵਿੱਚ ਹੋਣ ਦੀਆਂ ਸੰਭਾਵਨਾਵਾਂ ਨੇ। ਔਰ ਉਹਨਾਂ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਉੱਦਮ ਕਰਕੇ ਬਾਕੀ ਆਪਣੀ ਟੀਮ ਨਾਲ ਮਿਲ ਕੇ ਜਿਹੜਾ ਅੱਜ ਸਟੇਟ ਡਿਪਾਰਟਮੈਂਟ ਦੇ ਨਾਲ ਮੁਲਾਕਾਤ ਰੱਖੀ ਸੀ। ਮੈਨੂੰ ਵੀ ਉਹਨਾਂ ਨੇ ਸਵੇਰੇ ਚੱਲਣ ਲਈ ਕਿਹਾ ਪਰ ਕਿਉਂਕਿ ਬੜਾ ਸ਼ਾਰਟ ਨੋਟਿਸ 'ਤੇ ਇਹ ਮੀਟਿੰਗ ਮਿਲੀ ਔਰ ਸੈਕੰਡਲੀ ਜਿਹੜਾ ਉਹ ਆਲਰੇਡੀ ਮੈਮੋਰੈਂਡਮ ਔਰ ਦੂਸਰਾ ਤਿਆਰ ਸੀ। ਉੱਥੇ ਬਾਕੀ ਜਿਹੜੇ ਰਿਪਰੈਜ਼ੈਂਟੇਟਿਵ ਜਿਨ੍ਹਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਨੇ ਮੁੱਖ ਆਗੂਆਂ 'ਚੋਂ ਨੇ, ਇਸੇ ਤਰ੍ਹਾਂ ਵੀਰ ਰਾਜਿੰਦਰ ਸਿੰਘ ਔਰ ਬਾਕੀ ਡੈਲੀਗੇਸ਼ਨ ਦਰਸ਼ਕ ਦੇਖ ਵੀ ਸਕਦੇ ਨੇ, ਉਹਨਾਂ ਨੇ ਆਪਣੀ ਜੋ ਕਰੰਟ ਸਿਚੁਏਸ਼ਨ ਹੈ ਉਸ ਨੂੰ ਬਿਆਨਿਆ ਬੜੇ ਧਿਆਨ ਦੇ ਨਾਲ। ਔਰ ਹੁੰਦਾ ਇਹ ਹੈ ਕਿ ਬਹੁਤ ਵਾਰ ਜਦੋਂ ਤੁਸੀਂ ਸਟੇਟ ਡਿਪਾਰਟਮੈਂਟ 'ਚ ਜਾਂਦੇ ਹੋ ਗੱਲਬਾਤ ਕਰਨ ਔਰ ਉਦੋਂ ਉਹ ਦੂਸਰੇ ਜਿਹੜੇ ਡੈਸਕ ਹੁੰਦੇ ਨੇ, ਇੰਡੀਆ ਡੈਸਕ ਉਹਨਾਂ ਨੇ ਕਾਲ ਕਰ ਲਿਆ, ਪਾਕਿਸਤਾਨ ਡੈਸਕ ਕਰ ਲਿਆ, ਅਫਗਾਨਿਸਤਾਨ ਕਰ ਲਿਆ ਔਰ ਕਿਉਂਕਿ ਸਟੇਟ ਡਿਪਾਰਟਮੈਂਟ 'ਚ ਇੱਕ ਇਹ ਫੋਰਨ ਪਾਲਿਸੀ ਡਿਪਾਰਟਮੈਂਟ ਹੈ, ਇੱਕ ਉਹਨਾਂ ਦਾ ਵਿੰਗ ਹੈ ਜਿਹੜਾ ਕਿ ਰਿਲੀਜੀਅਸ ਫਰੀडम ਦੇ ਉੱਤੇ ਰਿਪੋਰਟ ਕੱਢਦਾ ਹੈ, ਇੱਕ ਵਿੰਗ ਹੈ ਉਹਨਾਂ ਦਾ ਜਿਹੜਾ ਐਨੂਅਲ ਹਿਊਮਨ ਰਾਈਟਸ ਰਿਪੋਰਟ ਕੱਢਦਾ। ਸੋ ਉਹਨਾਂ ਦੇ ਵੀ ਨੁਮਾਇੰਦੇ ਆ ਜਾਂਦੇ ਨੇ ਉਹਨਾਂ ਮੀਟਿੰਗਸ ਦੇ ਵਿੱਚ। ਸੋ ਇਸ ਤਰੀਕੇ ਨਾਲ ਤੁਹਾਡੀ ਬਰੀਫਿੰਗ ਔਰ ਜ਼ਾਹਰ ਹੈ ਕਿ ਬੜਾ ਜਦੋਂ ਤੁਸੀਂ ਜੋ ਵੀ ਰਾਈਟ ਅਪ ਦੇ ਤੌਰ ਤੇ ਦਿੰਦੇ ਹੋ ਉਸ ਨੂੰ ਬਾਅਦ 'ਚ ਵੀ ਸਟੱਡੀ ਕਰਦੇ ਨੇ, ਫਿਰ ਤੁਸੀਂ ਉਸ ਦਾ ਫਾਲੋ ਅਪ ਵੀ ਭੇਜਦੇ ਹੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬੜਾ ਟਾਈਮਲੀ ਮੀਟਿੰਗ ਸੀ, ਬਹੁਤ ਜ਼ਰੂਰੀ ਸੀ ਔਰ ਅਸੀਂ ਇਸ ਦੇ ਲਈ ਜਿਹੜਾ ਉਹ ਇੰਤਜ਼ਾਰ 'ਚ ਸੀ। ਔਰ ਹਾਲਾਂ ਜਿਹੜੇ ਉਸ ਸਾਰੇ ਦੇ ਇਸ ਵੇਲੇ ਐਂਬੈਸਡਰ ਮਿਸਟਰ ਹੁਸੈਨ ਨੇ ਸਟੇਟ ਡਿਪਾਰਟਮੈਂਟ ਦੇ ਨਾਲ ਜਿਹੜੇ ਇਸ ਫਰੀडम ਦੀ ਗੱਲ ਕਰਦੇ ਨੇ ਔਰ ਇਸ ਮੈਮੋਰੈਂਡਮ ਦੇ ਵਿੱਚ ਉਹਨਾਂ ਨੇ ਬਿਗਨਿੰਗ ਹੀ ਜਿਹੜੀ ਹੈ ਪੂਰੀ ਹਿਸਟਰੀ ਰਿਲੇਟ ਕੀਤੀ ਹੈ ਕਿ ਵੀ ਕਿਵੇਂ ਕਿਵੇਂ ਇੰਡੀਆ ਨੇ ਵਾਇਲੇਟ ਕੀਤੇ ਨੇ ਰਾਈਟ ਕਿ ਜੋ ਅੱਜ ਸਿੱਖ ਯੂਥ ਦੀ ਅਰੈਸਟ ਉਹਨਾਂ ਨੇ ਕਰ ਰਹੇ ਨੇ ਤੇਜ਼ੀ ਨਾਲ ਸੈਂਕੜਿਆਂ ਦੀ ਗਿਣਤੀ 'ਚ। ਇਹ ਉਹ ਬ੍ਰੀਚ ਹੈ ਉਹਨਾਂ ਓਬਲੀਗੇਸ਼ਨਸ ਦੀ ਜਿਹੜੀ ਇੰਡੀਆ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ 1948 ਸਿਗਨੇਚਰ ਕਰਕੇ ਕਮਿਟ ਕੀਤੀ ਹੈ। ਇੰਟਰਨੈਸ਼ਨਲ ਕਨਵੈਨਸ਼ਨ ਫਾਰ ਸਿਵਲ ਐਂਡ ਪੋਲੀਟੀਕਲ ਰਾਈਟਸ 1966 ਦੇ ਵਿੱਚ, ਇੰਟਰਨੈਸ਼ਨਲ ਕਨਵੈਨਸ਼ਨ ਫਾਰ ਇਕਨੋਮਿਕ, ਸੋਸ਼ਲ ਐਂਡ ਕਲਚਰਲ ਰਾਈਟਸ
ਤੇ ਬਾਕੀ ਜਿਹੜੇ ਕੋਵੈਨੈਂਟ ਨੇ ਜਿਹੜੇ ਚਿਲਡਰਨ ਵਿਮਨ ਡਿਸੇਬਲਡ ਔਰ ਅਗੇਂਸਟ ਟਾਰਚਰ ਦੇ ਕਨਵੈਨਸ਼ਨ ਨੇ ਉਹਨਾਂ ਸਾਰਿਆਂ ਦੀ ਇਹ ਵਾਇਓਲੇਸ਼ਨ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਪਹਿਲਾਂ ਵੀ ਜਿਹੜਾ ਕਿਵੇਂ ਇੰਡੀਆ ਨੇ ਸਿੱਖ ਜੈਨੋਸਾਈਡ 1984 ਚ ਕੀਤਾ, ਫਿਰ ਸਿੱਖਾਂ ਦੇ ਖਿਲਾਫ ਨਵੰਬਰ 84 ਚ ਮਾਸ ਵਾਇਲੈਂਸ ਕੀਤੀ, ਔਰ ਹੁਣ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਅਮਰੀਕਾ ਨੂੰ ਇਹ ਕਹਿੰਦੇ ਆ ਵੀ ਇੱਕ ਤਾਂ ਜਿਹੜਾ 1984 ਚ ਜਿਹੜੀ ਸਾਡਾ ਜੈਨੋਸਾਈਡ ਹੋਇਆ ਔਰ ਉਹਦੇ 'ਚ ਪੋਗਰਾਮ ਮਾਸ ਵਾਇਲੈਂਸ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਉਹਨਾਂ ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰੇ। ਔਰ ਨਾਲ ਦੀ ਨਾਲ ਇਹ ਸਿੱਖਾਂ ਦੇ ਹਿੱਸੇ ਆਇਆ। ਉਹਨਾਂ ਨੇ ਕਿਹਾ ਜੀ ਜੋ ਗੁਜਰਾਤ ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨ ਮੋਦੀ ਨੇ ਮਾਰੇ ਉਹ ਵੀ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਏ ਸਟੇਟ ਡਿਪਾਰਟਮੈਂਟ ਅਮਰੀਕਾ ਵੱਲੋਂ। ਟਾਈਮ ਐਂਡ ਅਗੇਨ ਇੰਡੀਆ ਵਾਇਓਲੇਟਸ ਬੇਸਿਕ ਹਿਊਮਨ ਰਾਈਟਸ ਆਫ ਇਟਸ ਮਾਈਨੋਰਿਟੀਜ਼ with the lack of equality, not allowing freedoms, perpetuating human rights violations, abusing minorities' civil rights, and unduly having mass arrests of Sikh youth and Sikh males. ਜਿਵੇਂ ਹੁਣ ਮਾਸ ਅਰੈਸਟ ਕਰ ਰਹੇ ਨੇ। ਫਿਰ ਉਹਨਾਂ ਨੇ ਪੂਰਾ ਫਾਰਮਰਸ ਪ੍ਰੋਟੈਸਟ ਦਾ ਜ਼ਿਕਰ ਕੀਤਾ ਕਿ 2 ਸਾਲ ਪਹਿਲਾਂ ਜੋ ਫਾਰਮਰਸ ਕਾਨੂੰਨਾਂ ਦੇ ਥੱਲੇ ਹੋਇਆ ਜਿਹਦੇ 'ਚ 700 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋਏ ਔਰ ਕਿੰਨੀ ਟਰਬਲ ਦੇ ਕੇ ਜਿਹੜਾ ਇਹਨਾਂ ਨੇ ਫਿਰ ਉਹਨਾਂ ਕਾਨੂੰਨਾਂ ਨੂੰ ਵਾਪਸ ਲਿਆ। ਔਰ ਉਹਨਾਂ ਨੇ ਕਿਉਂਕਿ ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ 4 ਦਿਨਾਂ ਤੋਂ ਉਹਨਾਂ ਨੇ ਜਿਨ੍ਹਾਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਨੇ ਉਹਨਾਂ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਵੀ ਨੇ ਜਿਹੜੇ ਇਲੈਕਟਿਡ ਨੇ ਮੈਂਬਰ ਪਾਰਲੀਮੈਂਟ। ਇਹਦਾ ਜ਼ਿਕਰ ਵੀ ਇਸ ਮੈਮੋ 'ਚ ਕੀਤਾ ਕਿ ਉਹਨਾਂ ਦਾ ਟਵਿੱਟਰ ਅਕਾਊਂਟ ਸਸਪੈਂਡ ਕੀਤਾ। suppression on free media, civil liberties and international religious freedom, mass arrests of Sikh activists without court order, heavy paramilitary deployment, media blackout, internet strategically shut down to create propagated news, mass censorship of human rights media। ਇਹ ਕਿਉਂਕਿ ਵਰਬਲੀ ਵੀ ਐਕਸਪਲੇਨ ਕੀਤਾ ਪਰ ਇਹਦੇ 'ਚ ਉਹਨਾਂ ਨੇ ਪੂਰੇ ਵੇਰਵੇ ਦੇ ਨਾਲ ਇਹ ਦਿੱਤਾ ਕਿ ਭਾਈ ਕੀ ਹੋਇਆ। ਫਿਰ ਇਹਦੇ 'ਚ ਬੰਦੀ ਸਿੰਘਾਂ ਦੀ ਡੀਟੇਲ ਵੀ ਦਿੱਤੀ ਹੈ ਕਿ ਆਲਰੇਡੀ ਜਿਹੜੇ ਸਾਡੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ 15 ਦੀ ਉਹਨਾਂ ਨੇ ਲਿਸਟ ਦਿੱਤੀ ਹੈ ਔਰ ਉਹਦੇ 'ਚ ਪਹਿਲਾਂ 14 ਦੀ ਸੀ। ਉਹਨਾਂ ਨੇ ਕਿਹਾ ਵੀ ਹੁਣ ਸੈਂਕੜਿਆਂ ਸਿੱਖ ਯੂਥ ਜਿਹੜੇ ਨੇ ਮਾਰਚ 18 ਤੋਂ ਹੁਣ ਤੱਕ ਅੱਜ ਤੱਕ ਡਿਟੇਨ ਕੀਤੇ ਹੋਏ ਨੇ। ਉਹਨਾਂ ਨੂੰ ਬਲੈਕ ਸਾਈਟਸ ਜਿਵੇਂ ਅਸਾਮ ਵਗੈਰਾ ਭੇਜਿਆ ਜਾ ਰਿਹਾ ਔਰ ਇਸ ਸਾਰੇ 'ਚੋਂ ਜਿਹੜਾ ਅਸਾਮ ਦੇ ਵਿੱਚ ਇਸ ਲਈ ਵੀ ਕਿ ਦਿਬੜੂਗੰਜ ਆਰਮੀ ਬੇਸ ਹੈ ਕਿਉਂਕਿ ਇਹ ਸਿਵਿਲੀਅਨ 'ਚੋਂ ਕੱਢ ਕੇ ਕਿਉਂਕਿ ਉਹਨਾਂ ਦੇ ਉੱਤੇ ਟਾਰਚਰ ਔਰ ਇੰਨੀ ਦੂਰ ਹਜ਼ਾਰਾਂ ਮੀਲ ਦੂਰ ਕੌਣ ਜਾਏਗਾ ਮਿਲਣ ਔਰ ਕੌਣ ਉਹਨਾਂ ਦੀ ਬਾਤ ਪੁੱਛੇਗਾ ਔਰ ਕੌਣ ਉਹਨਾਂ ਦੀ ਕੇਸਾਂ ਦੀ ਪੈਰਵਾਈ ਕਰੇਗਾ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਿੱਖ ਯੂਥ ਨੇ ਦੇ ਹੈਵ ਬੀਨ ਡਿਟੇਨਡ ਫਿਜ਼ੀਕਲੀ ਟਾਰਚਰਡ ਪਲੇਸਿੰਗ ਦੈਮ ਇਨ ਸਟ੍ਰੈਸ ਪੋਜੀਸ਼ਨ। ਔਰ ਇਹ ਫਿਰ ਉਹਨਾਂ ਨੇ ਜਨੀਵਾ ਕਨਵੈਨਸ਼ਨ ਔਰ USRF ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਔਰ ਉਹਦੇ 'ਚ ਉਹਨਾਂ ਨੇ ਨਾਲ ਦੀ ਨਾਲੇ ਕਿਹਾ ਕਿ ਵੀ ਇਸ ਵੇਲੇ ਜਿਹੜੀ ਹੈ ਭਾਰਤ ਦੇ ਵਿੱਚ ਅੰਦਰੂਨੀ ਕਾਫੀ ਇੰਟਰਨਲ ਸਟਰਾਈਫ ਹੈ, ਕਿਸੇ ਵੇਲੇ ਵੀ ਇਹ ਬਦਤਰ ਹੋ ਸਕਦੀ ਹੈ। ਸਿੱਖਾਂ ਦੇ ਜਿਹੜੀ ਸੈਂਟੀਮੈਂਟਸ ਨੇ ਉਹਨਾਂ ਨੂੰ ਬਾਰ-ਬਾਰ ਹਰਟ ਕੀਤਾ ਜਾ ਰਿਹਾ ਸਾਡੀ ਆਈਡੈਂਟੀਟੀ ਨੂੰ। ਅਟੈਂਪਟ ਆਫ ਮੈਲੀਸ਼ੀਅਸਲੀ ਮਿਸਕਰੈਕਟਰਾਈਜ਼ ਸਿੱਖਸ ਕਿ ਸਿੱਖਾਂ ਨੂੰ ਜਿਵੇਂ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਨੇ ਔਰ ਉਹਦੇ 'ਚ ਉਹਨਾਂ ਨੇ ਫਿਰ ਰੀਜਨਲ ਵਾਇਓਲੇਸ਼ਨਸ ਬਹੁਤ ਲੰਬਾ ਮੈਮੋਰੈਂਡਮ ਹੈ ਮੈਂ ਸਾਰੇ ਦੇ ਨਾਲ ਜਿਹੜਾ ਉਹ ਨਹੀਂ ਗੱਲ ਕਰ ਸਕਦਾ ਔਰ ਇਸ ਦੇ ਵਿੱਚ ਉਹਨਾਂ ਨੇ ਫਿਰ ਅਲਟੀਮੇਟਲੀ ਜਿਹੜੇ ਪ੍ਰੈਜ਼ੈਂਟਰ ਸੀ ਉਹਨਾਂ ਦੇ ਵਿੱਚ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਹਰਜਿੰਦਰ ਸਿੰਘ ਜਿਹੜੇ ਮੀਡੀਆ ਸਪੋਕਸਮੈਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਨੇ, ਉਦਮ ਸਿੰਘ ਜਿਹੜੇ ਸਟੇਟ ਸਪੋਕਸਮੈਨ ਵਰਜੀਨੀਆ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਨੇ, ਬਲਜੀਤ ਸਿੰਘ ਐਜੂਕੇਸ਼ਨ ਕੌਂਸਲ ਕੋਆਰਡੀਨੇਟਰ US ਰੀਜਨ ਨੇ ਔਰ ਜਸਮੀਤ ਸਿੰਘ ਲੀਗਲ ਐਡਵਾਈਜ਼ਰ ਵਰਲਡ ਸਿੱਖ ਪਾਰਲੀਮੈਂਟ। ਇਹਨਾਂ ਸਾਰਿਆਂ ਨੇ ਇਹ ਪ੍ਰੈਜ਼ੈਂਟ ਕੀਤਾ ਔਰ ਉਹਨਾਂ ਨੇ ਇਸ ਦੇ ਉੱਤੇ ਨੋਟਸ ਵੀ ਲਏ ਔਰ ਅਸ਼ੋਰ ਕੀਤਾ ਕਿ ਵੀ ਅਸੀਂ ਇਸ ਦੇ ਉੱਤੇ ਫੋਲੋ ਅਪ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੰਪੋਰਟੈਂਟ ਸੀ ਔਰ ਕਨਕਲੂਜਨ ਜਿਵੇਂ ਅਸੀਂ ਕੱਲ ਜਿਹੜਾ ਲਾਸਟ ਸੈਗਮੈਂਟ ਕੀਤਾ ਸਾਨੂੰ ਬਹੁਤ ਸਾਰੇ ਮੈਸੇजेस ਆਏ ਕਿ ਜੀ ਪਹਿਲੇ 4 ਸੈਗਮੈਂਟਸ ਸੁਣਦਿਆਂ ਤੇ ਅੱਖਾਂ 'ਚ ਅਥਰੂ ਸੀ ਕਿ ਕੀ ਚੱਲ ਰਿਹਾ ਪਰ ਜਦੋਂ ਤੁਸੀਂ ਕਨਕਲੂਜਨ ਦੇ ਵਿੱਚ 10ਵੇਂ ਪਾਤਸ਼ਾਹ ਨੇ ਕਿਵੇਂ ਖਾਲਸਾ ਪੁੱਤਰ ਨੂੰ ਵਡਿਆਇਆ ਕਿ ਤੁਸੀਂ ਧੰਨ ਮੇਰੇ ਪੁੱਤਰ ਹੋ ਤੇ ਖਾਲਸੇ ਨੇ ਖਲੋ ਕੇ ਕਿਹਾ ਮਹਾਰਾਜ ਅਸੀਂ ਜੇ ਤੁਹਾਡੇ ਪੁੱਤਰ ਆ ਤਾਂ ਸਾਨੂੰ ਔਖੀ ਤੋਂ ਔਖੀ ਘਾਟੀ ਦੱਸੋ, ਸਾਨੂੰ ਔਖੇ ਤੋਂ ਔਖਾ ਕੰਮ ਦਿਓ, ਅਸੀਂ ਉਸ ਨੂੰ ਬਾਖੂਬੀ ਨਿਭਾਵਾਂਗੇ ਜਾਨਾਂ ਤਲੀ ਤੇ ਰੱਖ ਕੇ। ਸੋ ਉਹਨੂੰ ਬਹੁਤ ਸਾਰੇ ਸਾਡੇ ਵਿਊਅਰਸ ਨੇ ਕਿਹਾ ਕਿ ਵੀ ਇਹ ਐਂਡਡ ਔਨ ਦਾ ਚੜ੍ਹਦੀ ਕਲਾ ਨੋਟ।
ਔਰ ਅੱਜ ਵੀ ਕਿਉਂਕਿ ਗੱਲ ਤਾਂ ਅਸੀਂ ਉਹੀ ਜਾਰੀ ਰੱਖੀ ਹੈ ਤੇ 2-3 ਕਪਲੇਟਸ ਦੀ ਇੱਕ ਨਜ਼ਮ ਇਹ ਜੁਗਰਾਜ ਸਿੰਘ ਉਹਦੇ ਲਿਖਾਰੀ ਨੇ, ਉਹਦੇ ਨਾਲ ਮੈਂ ਕਨਕਲੂਡ ਕਰਦਾ। ਲਹੂ ਨਾਲ ਸਿੰਜੇ ਨੇ ਜਿਹੜੇ ਕਦੇ ਵੀ ਬੂਟੇ ਨਹੀਂ ਸੁੱਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਅੱਜ ਭੈਣ ਜੀ ਸੈਕਰਾਮੈਂਟੋ ਤੋਂ ਉਹਨਾਂ ਨੇ ਆਪਣੀ ਲਿਖਤ 'ਚ ਕਿਹਾ ਕਿ ਇਹ ਕਦੋਂ ਮੁੱਕੇਗਾ ਸਾਰਾ। ਇਸੇ ਤਰ੍ਹਾਂ ਹਰ ਕੋਈ ਕਿ ਵੀ ਅਸੀਂ ਉਸੇ 'ਚੋਂ ਹੀ ਗੁਜ਼ਰ ਰਹੇ ਹਾਂ ਬਾਰ-ਬਾਰ। ਉਹ ਕਹਿੰਦੇ ਨੇ ਲਹੂ ਨਾਲ ਸਿੰਜੇ ਨੇ ਜਿਹੜੇ ਕਦੇ ਵੀ ਬੂਟੇ ਨਹੀਂ ਸੁੱਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ, ਜਿਨ੍ਹਾਂ ਦੀ ਬਾਤ ਲਿਖਦੇ ਹਾਂ ਉਹਨਾਂ ਦੀ ਬਾਤ ਪੈਣੀ ਹੈ, ਸਾਡਾ ਸੂਰਜ ਚੜ੍ਹਨਾ ਏ ਤੇ ਤੇਰੀ ਫਿਰ ਰਾਤ ਪੈਣੀ ਏ। ਸੀਸ ਜੋ ਉਹਦੇ ਹੋ ਗਏ ਨੇ ਵੇ ਉਹ ਥਾਂ ਥਾਂ ਨਹੀਂ ਝੁਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਤੂੰ ਜ਼ਿੰਦਗੀ ਦੇ ਸ਼ੀਸ਼ੇ ਤੇ ਵੇ ਕਾਲਖ ਚੜਨ ਨਾ ਦੇਵੀਂ, ਕਦੇ ਵੀ ਹਾਰ ਨਾ ਮੰਨੀ, ਜ਼ਮੀਰਾਂ ਮਰਨ ਨਾ ਦੇਵੀਂ। ਜ਼ਮੀਰਾਂ ਜਾਗਦੀਆਂ ਵਾਲੇ ਰਾਹਾਂ ਦੇ ਵਿੱਚ ਨਹੀਂ ਰੁਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਅਖੀਰਲਾ ਕਪਲੇਟ ਹੈ ਉਹਨਾਂ ਦਾ ਜੁਗਰਾਜ ਸਿੰਘ। ਅੱਛਾ। ਭੀੜ ਤੋਂ ਵੱਖਰਾ ਤੁਰਦਾ ਏ ਵਾਵਾਂ ਰੋਕਦੀਆਂ ਹੋਣੀਆਂ, ਜ਼ਮਾਨਾ ਵੈਰੀ ਹੋ ਜਾਊ ਵੇ ਮਾਵਾਂ ਟੋਕਦੀਆਂ ਹੋਣੀਆਂ। ਭੀੜ ਤੋਂ ਵੱਖਰਾ ਤੁਰਦਾ ਏ, ਇਹ ਸਿਲ ਅਲੂਣੀ ਚਟਣੀ ਭਗਤਾਂ ਕੀ ਚਾਲ ਨਿਰਾਲੀ, ਇਹ ਵੱਖਰਾ ਰਾ। ਭੀੜ ਤੋਂ ਵੱਖਰਾ ਤੁਰਦਾ ਏ ਵਾਵਾਂ ਰੁਕਦੀਆਂ ਹੋਣੀਆਂ, ਜ਼ਮਾਨਾ ਵੈਰੀ ਹੋ ਜਾਊ ਵੇ ਮਾਵਾਂ ਟੋਕਦੀਆਂ ਹੋਣੀਆਂ। ਮਾਵਾਂ ਦੇ ਖਾਬ ਨੇ ਜਿਹੜੇ ਲੁਕਾਇਆ ਵੀ ਨਹੀਂ ਲੁਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਸੋ ਇਹ ਸੱਚ ਹੱਕ ਇਨਸਾਫ ਦਾ ਰਾਹ, ਔਰ ਇਹ ਵੀ ਇੱਕ ਇਸ਼ਕ ਦਾ, ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ। ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਏ। ਸੋ ਅਸੀਂ ਜਿੱਤਾਂਗੇ ਅਲਟੀਮੇਟਲੀ ਜੇ ਇਹਨਾਂ 4 ਸਦੀਆਂ 'ਚ 3 ਸਾਮਰਾਜ, ਮੁਗਲ, ਦਰਾ ਖੈਬਰ ਪਾਰ ਦੇ ਹਮਲਾਵਰ, ਬ੍ਰਿਟਿਸ਼ ਸਾਮਰਾਜਵਾਦੀ, ਉਹਨਾਂ ਦੀ ਸਫ ਖਾਲਸੇ ਨੇ ਵਲੇਟੀ ਹੈ ਤੇ ਇਹਨਾਂ ਦੀ ਵੀ, ਇਹਨਾਂ ਹਿੰਦੂ ਤਵੀਆਂ ਦੀ ਜਿਹੜੀ ਡਿਸਕ੍ਰਿਮੀਨੇਟਰੀ ਆਈਡੀਓਲੋਜੀ, ਨਸਲਵਾਦ, ਵਸਟ ਫਾਰਮ, ਬ੍ਰਾਹਮਣਵਾਦ ਹੈ, ਉਹਨੂੰ ਵੀ ਖਾਲਸਾ ਪੰਥ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਕੇ ਇਹਨਾਂ ਦੇ ਹੀ ਉਹ ਹਿੰਦ ਮਹਾਸਾਗਰ ਦੇ ਕੋਸੇ ਪਾਣੀਆਂ 'ਚ ਰੋੜੇਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਬਹੁਤ ਜਲਦ ਖਾਲਿਸਤਾਨ ਲਿਬਰੇਟ ਹੋਏਗਾ। ਔਰ ਨਿਊਯਾਰਕ 'ਚ ਇੱਥੇ 193 194 ਮੁਲਕਾਂ ਦੇ ਝੰਡੇ ਦੇ ਨਾਲ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵੀਰ ਚੁੱਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।